ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ। मैं हाँ हरजिंद कौर मांगड़ ਤੇ ਤੁਸੀਂ ਦੇਖ ਰਹੇ ਹੋ ਇੰਡੋਜ਼ ਟੀਵੀ। ਸਵਾਗਤ ਹੈ ਜੀ ਸਾਰਿਆਂ ਦਾ। ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਜੀ ਤੇ ਸ਼ੁਰੂਆਤ ਕਰਨ ਲਈ ਕਰਾਂਗੇ ਜੀ ਵਿਚਾਰ ਚਰਚਾ ਆਸਟ੍ਰੇਲੀਆ ਤੇ ਇੰਡੀਆ ਦੇ ਮੁੱਦਿਆਂ ਤੇ ਹੋਰ ਵੀ ਮਾਰਾਂਗੇ ਝਾਤ ਆਸ-ਪਾਸ ਦੇ ਮੁਲਕਾਂ ਦੇ ਉੱਤੇ ਜੀ। ਸਭ ਤੋਂ ਪਹਿਲਾਂ ਕਰਦੇ ਹਾਂ ਜੀ ਸਵਾਗਤ ਅਮਰਜੀਤ ਨਾਗੀ ਜੀ ਦਾ, ਜੋ ਕਿ ਇਸ ਸਮੇਂ ਸਿਡਨੀ ਮੌਜੂਦ ਨੇ, ਸਾਡੇ ਨਾਲ ਵੀਡੀਓ ਕਾਲ ਰਾਹੀਂ ਜੁੜ ਚੁੱਕੇ ਨੇ। ਅਮਰਜੀਤ ਨਾਗੀ ਜੀ, ਸਵਾਗਤ ਹੈ ਤੁਹਾਡਾ। ਹਾਂਜੀ, ਥੈਂਕ ਯੂ ਜੀ, ਥੈਂਕ ਯੂ ਹਰਜਿੰਦ। ਸਤਿ ਸ਼੍ਰੀ ਅਕਾਲ ਤੁਹਾਨੂੰ ਤੇ ਤੁਹਾਡੇ ਦਰਸ਼ਕਾਂ ਨੂੰ ਵੀ ਸਤਿ ਸ਼੍ਰੀ ਅਕਾਲ, ਸਲਾਮ ਤੇ ਨਮਸਤੇ। ਔਰ ਬ੍ਰਿਸਬਨ ਦੇ ਕੀ ਹਾਲ ਚਾਲ ਨੇ ਅੱਜ ਕੱਲ? ਬ੍ਰਿਸਬਨ ਸਾਡੇ ਤੇ ਜੀ ਇੰਦਰ ਦੇਵਤਾ ਅੱਜ ਮਿਹਰਬਾਨ ਹੋਇਆ, ਮੀਂਹ ਪੈ ਰਿਹਾ ਬਾਹਰ। 2-3 ਦਿਨ ਹੋ ਗਏ ਲਗਾਤਾਰ ਮੀਂਹ ਪੈ ਰਿਹਾ, ਪਰ ਗਰਮੀ ਵੀ ਬਹੁਤ ਹੁੰਦੀ ਹੈ ਜੀ। ਬ੍ਰਿਸਬਨ ਦਾ ਮੌਸਮ ਇੱਕ ਅਜਿਹਾ ਮੌਸਮ ਹੈ ਜਿੱਥੇ ਪਤਾ ਹੀ ਨਹੀਂ ਚੱਲਦਾ ਜੀ ਮੀਂਹ ਕਦੋਂ ਆ ਜਾਂਦਾ ਤੇ ਬੱਦਲਵਾਈ ਕਦੋਂ ਹੋ ਜਾਂਦੀ ਹੈ ਤੇ ਨਾਲ ਹੀ ਕਦੋਂ ਸੂਰਜ ਨਿਕਲ ਜਾਂਦਾ। ਹਾਂਜੀ, ਇੱਥੇ ਵੀ ਸਿਡਨੀ 'ਚ ਵੀ ਪਿਛਲਾ ਵੀਕਐਂਡ ਥੋੜਾ ਕਲਾਉਡੀ ਜਿਹਾ ਰਿਹਾ, ਰੇਨ ਆਫ ਐਂਡ ਔਨ ਰਹੀ ਹੈ, ਪਰ ਅੱਜ ਦਿਨ ਥੋੜਾ ਖੁੱਲਿਆ ਤੇ ਗਰਮੀ ਵੀ ਵੱਧ ਗਈ ਹੈ। 27-28 ਡਿਗਰੀ ਟੈਂਪਰੇਚਰ ਹੈ ਤੇ ਮੌਸਮ ਥੋੜਾ ਪਲੇਜ਼ੈਂਟ ਹੋ ਗਿਆ। ਵੀ ਕੈਨ ਸੀ ਦਾ ਸਨਲਾਈਟ ਤੇ ਲੋਕੀ ਬਾਹਰ ਨਿਕਲੇ ਕਰੇ ਨੇ ਤੇ ਮੌਸਮ ਥੋੜਾ ਖੁੱਲਿਆ ਜੀ ਜੀ। ਚਲੋ ਬਹੁਤ ਵਧੀਆ ਜੀ। ਹੋਰ ਸਿਹਤਾਂ ਠੀਕ ਹੈ ਜੀ? ਇੱਕ ਵੀਕ ਬਾਅਦ ਆਪਾਂ ਮਿਲਦੇ ਹਾਂ। ਹਮੇਸ਼ਾ ਤਾਂ ਤੁਹਾਡਾ ਹਫਤਾ ਵਧੀਆ ਰਿਹਾ? ਹਾਂਜੀ, ਨਹੀਂ ਹਫਤਾ ਬਹੁਤ ਵਧੀਆ ਰਿਹਾ ਜੀ। ਤੁਹਾਡੇ ਉੱਥੇ ਕਿਸ ਤਰ੍ਹਾਂ ਰਿਹਾ? ਬਸ ਵੀਕਐਂਡ ਹੀ ਥੋੜਾ ਘਰ 'ਚ ਵੱਜੇ ਰਹੇ, ਕਲਾਉਡੀ ਵੈਦਰ ਹੋਣ ਕਰਕੇ, ਤੇ ਅੱਜ ਫਿਰ ਹੁਣ ਨਿਕਲਾਂਗੇ ਬਾਹਰ ਥੋੜੀ ਦੇਰ ਤੱਕ, ਬਟ ਦ ਵੈਦਰ ਇਜ਼ ਗੁੱਡ। ਹੁਣ ਚੰਗਾ, ਸਿਹਤਾਂ ਵੀ ਠੀਕ ਨੇ ਸਭ ਦੀਆਂ। ਬਹੁਤ ਹੀ ਵਧੀਆ। ਆਸਟ੍ਰੇਲੀਆ ਦੇ ਵਿੱਚ ਕੋਵਿਡ ਕੇਸਿਸ ਹੁਣ ਘਟਣ ਲੱਗ ਗਏ ਆ ਜੀ, ਤੇ ਲਗਾਤਾਰ, ਕਿਉਂਕਿ ਜਿੱਦਾਂ ਕਿਹਾ ਜਾ ਰਿਹਾ ਕਿ ਡਬਲ ਵੈਕਸੀਨੇਸ਼ਨ ਜਿਹੜੀ ਹੈਗੀ ਉਹਦੇ ਟੀਚੇ ਸਾਰੇ ਲੈ ਲਏ ਗਏ ਨੇ। ਪਰ ਹੁਣ ਵਿਚਕਾਰ ਹੀ ਇੱਕ ਹੋਰ ਗੱਲ ਇਹ 'ਚ ਕਿ ਬੂਸਟਰ ਡੋਜ਼ ਜਦੋਂ ਤੱਕ ਨਹੀਂ ਲੱਗਦੀ ਉਦੋਂ ਤੱਕ ਸਰਟੀਫਾਈਡ ਨਹੀਂ ਸਮਝਿਆ ਜਾਵੇਗਾ। ਕਿ ਤੁਸੀਂ ਜਦੋਂ ਤੱਕ 3 ਡੋਜ਼ ਜਿਹੜੀਆਂ ਤੁਹਾਡੀਆਂ ਜਦੋਂ ਤੱਕ ਲੱਗਦੀਆਂ ਰਹੀਆਂ ਉਦੋਂ ਤੱਕ ਤੁਹਾਨੂੰ ਪੂਰੇ ਸਰਟੀਫਾਈਡ ਨਹੀਂ ਸਮਝਿਆ ਜਾਵੇਗਾ। ਇਹ ਪਿੱਛੇ ਜੇ ਗੱਲ ਆਈ ਹੈ ਜੀ, ਸੋ ਇਹਦੇ ਬਾਰੇ ਮਾੜਾ ਜਿਹਾ ਚਾਨਣਾ ਪਾਓ। ਦੇਖੋ ਜੀ, ਹਾਲੇ ਤੱਕ ਜਿਹੜਾ ਆਫੀਸ਼ੀਅਲ ਸਟੇਟਸ ਹੈ ਉਹ ਤੇ ਗਵਰਨਮੈਂਟ ਦਾ ਇਹੀ ਹੈ ਕਿ 2 ਡੋਜ਼ ਅਗਰ ਤੁਸੀਂ ਲਵਾ ਲੈਂਦੇ ਹੋ ਤੇ ਯੂ ਵਿਲ ਬੀ ਸਰਟੀਫਾਈਡ ਐਜ਼ ਫੁੱਲੀ ਵੈਕਸੀਨੇਟਿਡ। ਵਿਕਟੋਰੀਆ 'ਚ ਇਹ ਗੱਲ ਕੁਝ ਪੋਲੀਟੀਸ਼ੀਅਨਸ ਨੇ ਉਠਾਈ ਹੈ ਕਿ 2 ਦੀ ਜਗ੍ਹਾ ਹੁਣ 3 ਡੋਜ਼ਿਸ ਦੀ ਲੋੜ ਪਏਗੀ ਫੁੱਲੀ ਵੈਕਸੀਨੇਟਿਡ ਆਪਣੇ ਆਪ ਨੂੰ ਡਿਕਲੇਅਰ ਕਰਨ ਵੇਲੇ। ਪਰ ਉਹ ਜ਼ਿਆਦਾ ਉਹਨਾਂ ਵਾਸਤੇ ਜਿਹੜੇ ਕਿ ਬਾਹਰੋਂ ਆਸਟ੍ਰੇਲੀਆ 'ਚ ਆਉਣਗੇ, ਜਿਹੜੇ ਨਵੇਂ ਟੂਰਿਸਟ ਆਉਣਗੇ, ਉਹਨਾਂ ਵਾਸਤੇ ਸੋਚਿਆ ਜਾ ਰਿਹਾ ਵੀ ਇਹ ਕੰਡੀਸ਼ਨ ਲਗਾਤੀ ਜਾਏ ਕਿ 3 ਡੋਜ਼ ਉਹਨਾਂ ਦੀਆਂ ਪੂਰੀਆਂ ਹੋਣੀਆਂ ਚਾਹੀਦੀਆਂ, ਨਾ ਕਿ 2। ਤੇ ਇਹਦੇ ਤੇ ਹਾਲੇ ਗੱਲਬਾਤ ਚੱਲ ਰਹੀ ਹੈ, ਕੁਝ ਫਾਈਨਲ ਫੈਸਲਾ ਨਹੀਂ ਹੋਇਆ। ਜਿਹੜਾ ਨਿਊ ਸਾਊਥ ਵੇਲਸ ਦੀ ਗਵਰਨਮੈਂਟ ਹੈ ਇਹ ਤੇ ਇਹਨੂੰ ਰਜਿਸਟ ਕਰ ਰਹੀ ਹੈ ਕਿ 2 ਹੀ ਹੋਣੇ ਚਾਹੀਦੇ ਆ। ਵਿਕਟੋਰੀਆ ਦੀ ਗਵਰਨਮੈਂਟ ਹਾਲੇ ਕਹਿ ਰਹੀ ਹੈ ਕਿ 3 ਡੋਜ਼ ਹੋਣੀਆਂ ਚਾਹੀਦੀਆਂ ਫੁੱਲੀ ਵੈਕਸੀਨੇਟਡ ਡਿਕਲੇਅਰ ਕਰਨ ਵਾਸਤੇ। ਤੇ ਫੈਡਰਲ ਗਵਰਨਮੈਂਟ ਦਾ ਹਾਲੇ ਕੋਈ ਡਿਸੀਜਨ ਇਸ ਬਾਰੇ ਨਹੀਂ ਆਇਆ, ਤੇ ਉਹ ਜਿਸ ਤਰ੍ਹਾਂ ਵੀ ਆਏਗਾ ਤੁਹਾਡੇ ਨਾਲ ਸ਼ੇਅਰ ਕਰਾਂਗੇ। ਇਸ ਸਿਲਸਿਲੇ 'ਚ ਐਕਚੁਅਲੀ ਪ੍ਰੋਟੈਸਟ ਵੀ ਕਾਫੀ ਹੋ ਰਹੇ ਨੇ, ਕੈਨਬਰਾ 'ਚ ਵੀ ਹੋ ਰਹੇ ਨੇ, ਬਾਕੀ ਵਰਲਡ ਵਾਈਡ ਹੀ ਨੇ। ਇੱਕ ਦੇਖੋ, ਇੱਕ ਐਂਟੀ ਵੈਕਸੀਨੇਸ਼ਨ ਗਰੁੱਪ ਜਿਹੜਾ ਹੈ ਉਹ ਸ਼ੁਰੂਆਤ ਤੇ ਯੂਨਾਈਟਿਡ ਸਟੇਟਸ ਤੋਂ ਹੋਈ ਸੀ, ਤੇ ਹੁਣ ਉਹ ਸੋਸ਼ਲ ਮੀਡੀਆ ਦੇ ਥਰੂ ਸਾਰੇ ਹੀ ਵੈਸਟਰਨ ਕੰਟਰੀਜ਼, ਚਾਹੇ ਤੁਸੀਂ ਕੈਨੇਡਾ ਲੈ ਲਓ, ਆਸਟ੍ਰੇਲੀਆ ਲੈ ਲਓ, ਜਾਂ ਹੋਰ ਵੀ ਨਿਊਜ਼ੀਲੈਂਡ ਵੀ ਹੋ ਕੇ ਹਟਿਆ ਜੀ। ਬਹੁਤ ਜ਼ਿਆਦਾ ਲੋਕ ਜਿਹੜੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇਕੱਠੇ ਹੋਏ, ਫਿਰ ਪੁਲਿਸ ਨਾਲ ਝੜਪ ਵੀ ਹੋਈ ਆ। ਇਸੇ ਤਰ੍ਹਾਂ ਤੁਸੀਂ ਕੈਨਬਰਾ ਦੀ ਗੱਲ ਕੀਤੀ ਹੈ, ਕੈਨਬਰਾ ਦੇ ਵਿੱਚ ਵੀ ਹਜ਼ਾਰਾਂ ਲੋਕ ਇਕੱਠੇ ਹੋਏ ਆ ਜੀ ਪ੍ਰੋਟੈਸਟ ਲਈ, ਐਂਟੀ ਵੈਕਸੀਨੇਸ਼ਨ ਲਈ, ਕਿ ਅਸੀਂ ਨਹੀਂ, ਮੈਂਡੇਟਰੀ ਨਹੀਂ ਹੋਣੀ ਚਾਹੀਦੀ, ਲਾਜ਼ਮੀ ਨਹੀਂ ਹੋਣੀ ਚਾਹੀਦੀ ਵੈਕਸੀਨੇਸ਼ਨ ਜਿਹੜੀ ਹੈਗੀ ਆ। ਸੋ ਬੜਾ ਔਖਾ ਹੋਇਆ ਜੀ ਇਸ ਸਮੇਂ, ਕਿਉਂਕਿ ਪੁਲਿਸ ਵੱਲੋਂ ਕਿਹਾ ਜਾ ਰਿਹਾ ਸੀ ਕਿ ਜੇਕਰ ਤੁਸੀਂ ਕੱਲ੍ਹ ਵੀ ਦਿਖੇ ਪ੍ਰੋਟੈਸਟ ਕਰਦੇ ਤਾਂ ਤੁਹਾਨੂੰ ਲੀਗਲੀ ਤੁਹਾਡੇ ਤੇ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਪਹਿਲਾਂ ਪਰ ਸਕੌਟ ਮੋਰਿਸਨ ਆਪਣੇ ਪ੍ਰਧਾਨ ਮੰਤਰੀ ਨੇ ਬਿਆਨ ਦਿੱਤੇ ਸੀ ਜੀ ਕਿ ਹਰ ਇੱਕ ਨੂੰ ਆਜ਼ਾਦੀ ਆ ਆਪਣਾ ਪੱਖ ਰੱਖਣ ਦੀ। ਹਾਂ, ਨਹੀਂ, ਇਹ ਗੱਲ ਠੀਕ ਹੈ ਜੀ। ਇਹ ਜਿਹੜੇ ਪ੍ਰੋਟੈਸਟਰਸ ਨੇ ਬੇਸਿਕਲੀ ਪ੍ਰੋਟੈਸਟ ਇਸ ਕਰਕੇ ਕਰ ਰਹੇ ਨੇ ਵੀ ਇਹ ਜਿਹੜੀ 3rd ਡੋਜ਼ ਹੈ ਜਾਂ ਬਾਕੀ ਵੀ 2 ਡੋਜ਼ ਨੇ ਉਹ ਮੈਂਡੇਟਰੀ, ਮਤਲਬ ਕੰਪਲਸਰੀ ਨਹੀਂ ਹੋਣੀਆਂ ਚਾਹੀਦੀਆਂ ਲੀਗਲੀ। ਇਹ ਜਿਹੜੀ ਹੈ ਨਾ ਕਿ ਮਾਈ ਬੋਡੀ ਮਾਈ ਚੋਇਸ, ਇਹ ਜਿਹੜਾ ਉਹ ਗਰੁੱਪ ਹੁੰਦਾ ਹੈ, ਇਹ ਉਸ ਗਰੁੱਪ ਨੂੰ ਬਿਲੋਂਗ ਕਰਦੇ ਸਾਰੇ, ਤੇ ਕਹਿੰਦੇ ਵੀ ਇਹ ਮਰਜ਼ੀ ਤੇ ਛੱਡ ਦੇਣਾ ਚਾਹੀਦਾ ਹੈ ਜਿਹੜੇ ਸਿਟੀਜ਼ਨਸ ਨੇ, ਕਿ ਅਗਰ ਉਹ 1 ਵੀ ਡੋਜ਼ ਲਵਾਉਣੀ ਚਾਹਣ, 2 ਲਵਾਉਣੀ ਚਾਹਣ ਜਾਂ 3 ਲਵਾਉਣੀ ਚਾਹਣ, ਇਹ ਕੰਪਲਸਰੀ ਨਹੀਂ ਹੋਣੀ ਚਾਹੀਦੀ। ਕਿਉਂਕਿ ਕੁਝ ਪ੍ਰੋਫੈਸ਼ਨਸ ਐਸੇ ਨੇ ਜਿੱਥੇ ਕੁਝ ਮੈਡੀਕਲ ਕਾਰਨਾਂ ਕਰਕੇ ਜਾਂ ਕੁਝ ਆਪਣੀ ਕਲਚਰਲ ਚੋਇਸ ਕਰਕੇ, ਕੁਝ ਰਿਲੀਜੀਅਸ ਚੋਇਸ ਕਰਕੇ ਲੋਕੀ ਵੈਕਸੀਨੇਸ਼ਨ ਨਹੀਂ ਲਵਾਉਣਾ ਚਾਹੁੰਦੇ। ਤੇ ਕੁਝ ਜਿਸ ਤਰ੍ਹਾਂ ਕਿਹਾ ਕਿ ਪ੍ਰੋਫੈਸ਼ਨ ਇਸ ਤਰ੍ਹਾਂ ਦੇ ਨੇ, ਜਿਸ ਤਰ੍ਹਾਂ ਹੈਲਥ ਕੇਅਰ ਹੋ ਗਿਆ, ਐਜੂਕੇਸ਼ਨ ਸੈਕਟਰ ਹੋ ਗਿਆ, ਅਗਰ ਉੱਥੇ ਮੈਂਡੇਟਰੀ ਹੋ ਜਾਂਦਾ ਤਾਂ ਫਿਰ ਲੋਕਾਂ ਦੀ ਜੌਬ 'ਤੇ ਵੀ ਅਸਰ ਪੈਂਦਾ, ਤੇ ਅਗਰ ਉਹਨੇ ਨਹੀਂ ਲਵਾਈ ਤਾਂ ਫਿਰ ਇਟਸ ਇਲੀਗਲ ਹੋ ਜਾਏਗਾ ਕਿ ਅਗਰ ਉਹ ਜੌਬ ਵੀ ਕਰਦੇ ਨੇ। ਤੇ ਇਸ ਕਰਕੇ ਉਹਨਾਂ ਦੀ ਪ੍ਰੋਟੈਸਟ ਹੋ ਰਹੀ ਹੈ। ਬਾਕੀ ਇਹ ਦੇਖੋ, ਡੈਮੋਕ੍ਰੇਸੀ ਹੈ, ਡੈਮੋਕ੍ਰੇਸੀ 'ਚ ਹਰ ਕਿਸੇ ਨੂੰ ਹੱਕ ਹੈ, ਲੇਕਿਨ ਆਮ ਤੌਰ 'ਤੇ ਸਲਾਹ ਇਹੀ ਦਿੱਤੀ ਜਾਂਦੀ ਹੈ ਕਿ ਡਾਕਟਰ ਜਿਹੜੀ ਕਹਿ ਰਹੇ ਨੇ ਉਹਨੂੰ ਫੋਲੋ ਕਰਨਾ ਚਾਹੀਦਾ, ਤੇ ਜਿਹੜੀ ਮੈਡੀਕੇਸ਼ਨ ਦੀ ਜਿਹੜੀ ਐਡਵਾਈਸ ਹੈ, ਚਾਹੇ ਉਹ ਬੂਸਟਰ ਡੋਜ਼ ਦੀ ਹੈ ਚਾਹੇ 2 ਦੀ ਵੀ ਹੈ, ਉਹਨੂੰ ਲਵਾ ਲੈਣਾ ਚਾਹੀਦਾ। ਬਾਕੀ ਅਗੇਨ ਇੱਕ ਡੈਮੋਕ੍ਰੇਸੀ, ਹਰ ਕਿਸੇ ਨੂੰ ਆਪਣੀ ਗੱਲ ਕਹਿਣ ਦਾ ਹੱਕ ਹੈ, ਤੇ ਵਾਇਲੈਂਸ ਅਵੋਇਡ ਕਰਨਾ ਚਾਹੀਦਾ ਜਨਰਲੀ। ਦੈਟਸ ਇਹ ਅਸੀਂ ਵੀ ਸਾਰੇ
ਮੰਨਦੇ ਆ, ਇਹਨੂੰ ਰਿਕਮੈਂਡ ਵੀ ਕਰਦੇ ਆ। ਹਾਂ, ਲੇਕਿਨ ਇਹ ਗੱਲ ਜ਼ਰੂਰ ਹੈ, ਜਿਸ ਤਰ੍ਹਾਂ ਪ੍ਰਧਾਨ ਮੰਤਰੀ ਜੀ ਨੇ ਕਿਹਾ ਕਿ ਤੁਹਾਡੇ ਪ੍ਰਾਈਮ ਮਿਨਿਸਟਰ ਨੇ ਸਕਾਟ ਮੋਰਿਸਨ ਨੇ, ਕਿ ਹਰ ਕਿਸੇ ਨੂੰ ਆਪਣੀ ਗੱਲ ਰੱਖਣ ਦਾ ਹੱਕ ਹੈ। ਉਹਦੇ ਅਗੇਂਸਟ ਕੋਈ ਜ਼ੋਰ ਜ਼ਬਰਦਸਤੀ ਜਾਂ ਕੋਈ ਫੋਰਸ ਦਾ ਇਸਤੇਮਾਲ ਨਹੀਂ ਜ਼ਿਆਦਾ ਕੀਤਾ ਜਾਣਾ ਚਾਹੀਦਾ। ਨਾਗੀ ਸਾਹਿਬ, ਇੰਡੀਆ ਨੂੰ ਲੋਕੀ ਬਹੁਤ ਜਾ ਰਹੇ ਨੇ ਜੀ, ਖਾਸ ਕਰਕੇ ਆਸਟ੍ਰੇਲੀਆ ਤੋਂ। ਹੁਣ ਇੰਡੀਆ ਨੇ ਕੁਝ ਰੂਲ ਚੇਂਜ ਕੀਤੇ ਆ ਜੀ ਨਾਗਰਿਕਾਂ ਨੂੰ ਇਮੀਗ੍ਰੇਸ਼ਨ ਚੈੱਕ ਲਈ ਜਾਂ ਫਿਰ ਕੁਝ ਟੈਸਟ ਲਈ? ਹਾਂਜੀ, ਦੇਖੋ ਪਹਿਲੀ ਗੱਲ ਤੇ ਜਿਹੜਾ ਉਹ ਲਾਸਟ ਜਨਵਰੀ 'ਚ ਉਹਨਾਂ ਨੇ ਇਹ ਕਿਹਾ ਸੀ ਕਿ 1 ਹਫ਼ਤੇ ਦਾ ਮੈਂਡੇਟਰੀ ਕੁਆਰੰਟੀਨ, ਉਹ ਇੱਕ ਮੈਂਡੇਟਰੀ ਕੁਆਰੰਟੀਨ ਜਿਹੜਾ ਹੈ ਸਾਰਿਆਂ ਨੂੰ ਉਹ ਖਤਮ ਕਰਤਾ ਉਹਨਾਂ ਨੇ। ਤੇ ਦੂਸਰਾ ਜਿਹੜੀ ਇੱਕ ਰਿਕੁਆਇਰਮੈਂਟ ਹੁੰਦੀ ਸੀ RT-PCR ਟੈਸਟ ਦੀ, 72 ਆਵਰਸ ਬਿਫੋਰ ਬੋਰਡਿੰਗ ਦਾ ਫਲਾਈਟ ਤੁਹਾਨੂੰ RT-PCR ਟੈਸਟ ਕਰਵਾਉਣਾ ਪੈਂਦਾ ਸੀ, ਉਹ ਵੀ ਉਹਨਾਂ ਨੇ ਰਿਕੁਆਇਰਮੈਂਟ ਜਿਹੜੀ ਹੈ ਖਤਮ ਕਰਤੀ ਹੈ। ਹੁਣ ਇੱਥੋਂ ਤੁਹਾਨੂੰ ਸਿਰਫ ਫੁੱਲੀ ਵੈਕਸੀਨੇਟਡ ਦਾ ਸਰਟੀਫਿਕੇਟ ਚਾਹੀਦਾ। ਉਹ ਫੁੱਲੀ ਵੈਕਸੀਨੇਟਡ ਇੰਟਰਨੈਸ਼ਨਲ ਸਰਟੀਫਿਕੇਟ ਅਗਰ ਉਹ ਤੁਸੀਂ ਆਪਣਾ 에ਅਰ ਸੁਵਿਧਾ ਪੋਰਟਲ ਤੇ ਅਪਲੋਡ ਕਰ ਦਿੰਦੇ ਹੋ, ਤੇ ਉਸ ਤੋਂ ਬਾਅਦ ਤੁਹਾਨੂੰ ਕਿਸੇ RT-PCR ਨੈਗੇਟਿਵ ਟੈਸਟ ਦੀ ਲੋੜ ਨਹੀਂ ਹੈ ਇੰਡੀਆ ਟਰੈਵਲ ਕਰਨ ਵਾਸਤੇ। ਤੇ ਕਾਫੀ ਲੋਕਾਂ ਵਾਸਤੇ ਸਹੂਲਤ ਹੋ ਜਾਏਗੀ, ਕਿਉਂਕਿ ਆਮ ਤੌਰ ਤੇ ਥੋੜਾ ਰਿਸਕ ਮੰਨਿਆ ਜਾਂਦਾ ਸੀ ਕਿ ਅਗਰ ਤੁਸੀਂ ਟਿਕਟ ਲੈ ਲਈ ਹੈ ਹਫ਼ਤਾ 10 ਦਿਨ ਪਹਿਲਾਂ ਜਾਂ ਮਹੀਨਾ ਪਹਿਲਾਂ, ਤੇ ਫਿਰ 3 ਦਿਨ ਪਹਿਲਾਂ ਅਗਰ ਤੁਹਾਡਾ RT-PCR ਨੈਗੇਟਿਵ ਨਹੀਂ ਆਇਆ ਤੇ ਫਿਰ ਤੁਹਾਡਾ ਰਿਸਕ ਬਣ ਜਾਂਦਾ ਸੀ। ਤੇ ਉਹ ਹੁਣ ਇੰਡੀਅਨ ਗਵਰਨਮੈਂਟ ਨੇ ਚੰਗਾ ਕੰਮ ਕੀਤਾ ਹੈ ਕਿ ਜਿਹੜੇ ਅਰਾਈਵਲਸ ਨੇ ਇੰਡੀਆ 'ਚ, ਦੁਨੀਆ 'ਚੋਂ ਕਿਤੋਂ ਵੀ ਆ ਰਹੇ ਹੋਣ, ਉਹਨਾਂ ਵਾਸਤੇ RT-PCR ਟੈਸਟ ਇੰਕਲੂਡਿੰਗ ਆਸਟ੍ਰੇਲੀਆ, RT-PCR ਟੈਸਟ ਦੀ ਹੁਣ ਜ਼ਰੂਰਤ ਨਹੀਂ ਹੈ, ਤੇ ਲੋਕਾਂ ਦਾ ਰਿਸਕ ਖਤਮ ਹੋ ਗਿਆ। ਆਈ ਥਿੰਕ ਇਹ ਚੰਗਾ ਸਟੈਪ ਹੈ। ਇਟ ਵਿਲ ਪ੍ਰਮੋਟ ਮੋਰ ਟੂਰਿਜ਼ਮ, ਮੋਰ ਟਰੈਵਲ ਬੈਕ ਟੂ ਇੰਡੀਆ, ਆਫ ਕੋਰਸ। ਯੈਸ ਨਾਗੀ ਸਾਹਿਬ, ਗੱਲ ਕਰਦੇ ਹਾਂ ਜੀ ਯੂਕਰੇਨ ਤੇ ਰਸ਼ੀਆ ਦੀ। ਬੜੀ ਨਾਜ਼ੁਕ ਸਥਿਤੀ ਬਣੀ ਹੋਈ ਆ। ਬਹੁਤ ਸਾਰੇ ਈਵਨ ਜਿਹੜੇ ਗੁਆਂਢੀ ਮੁਲਕ ਹੈਗੇ ਨੇ, ਉਹਨਾਂ ਦੇ ਜਿਹੜੇ ਪ੍ਰਧਾਨ ਮੰਤਰੀ ਇਸ ਮਸਲੇ ਨੂੰ ਸੁਲਝਾਉਣ ਦੀਆਂ ਕੋਸ਼ਿਸ਼ਾਂ 'ਚ ਵੀ ਲੱਗੇ ਹੋਏ ਨੇ, ਪਰ ਅਜੇ ਵੀ ਜਿਹੜੀ ਸੰਕੇਤ ਹੈਗੇ ਆ ਸਥਿਤੀ ਦੇ ਕੁਝ ਜ਼ਿਆਦਾ ਵਧੀਆ ਨਹੀਂ, ਜਿਸ ਕਰਕੇ ਆਸਟ੍ਰੇਲੀਆ ਸਰਕਾਰ ਤੇ ਕੈਨੇਡਾ ਸਰਕਾਰ ਨੇ ਆਪਣੇ ਜਿਹੜੇ ਨਾਗਰਿਕ ਉੱਥੇ ਛੁੱਟੀਆਂ ਮਨਾਉਣ ਲਈ ਗਏ ਨੇ, ਹੌਲੀਡੇ ਕਰਨ ਲਈ ਗਏ ਹੋਏ ਨੇ ਜਾਂ ਉੱਥੇ ਰਹਿਣ ਲਈ ਗਏ ਹੋਏ ਨੇ, ਉਹਨਾਂ ਨੂੰ ਵਾਪਸ ਆਉਣ ਦੀ ਅਪੀਲ ਕੀਤੀ ਹੈ ਕਿ ਛੇਤੀ ਤੋਂ ਛੇਤੀ ਵਾਪਸ ਆ ਜਾਓ। ਹਾਂਜੀ, ਦੇਖੋ ਇਹ ਥੋੜਾ ਜਿਹਾ ਇਹਦੀ ਹਿਸਟਰੀ ਨੂੰ ਦੇਖਿਆ ਜਾਏ ਕਿ ਯੂਕਰੇਨ ਜਿਹੜਾ ਇੱਕ ਸਟੇਟ ਹੈ, ਇਹ ਪਹਿਲਾਂ ਜਦੋਂ ਸੋਵੀਅਤ ਯੂਨੀਅਨ ਇੱਕ ਵੱਡਾ ਕੰਟਰੀ ਹੁੰਦਾ ਸੀ, USSR, ਉਦੋਂ ਯੂਕਰੇਨ USSR ਦਾ ਹਿੱਸਾ ਸੀ। ਇਹ ਜਦੋਂ 1991 ਦੇ ਅਰਾਊਂਡ ਸੋਵੀਅਤ ਯੂਨੀਅਨ ਟੁੱਟਿਆ ਤੇ ਰਸ਼ੀਆ ਵੱਖਰਾ ਹੋ ਗਿਆ ਤੇ ਬਾਕੀ ਸਟੇਟਸ ਅਲੱਗ ਹੋਈਆਂ, ਉਸ ਵੇਲੇ ਯੂਕਰੇਨ ਆਪਣਾ ਇੱਕ ਇੰਡੀਪੈਂਡੈਂਟ ਕੰਟਰੀ ਬਣ ਗਿਆ ਸੀ। ਹੁਣ ਇਹ ਜਿਹੜੀ ਥੋੜੀ ਵੈਸਟਰਨ ਵਰਲਡ ਦੀ ਥੋੜੀ ਸ਼ਰਾਰਤ ਕਹਿ ਲਓ ਜਾਂ ਆਪਣੀ ਹੈਗਮਨੀ ਨੂੰ ਐਕਸਟੈਂਡ ਕਰਨਾ ਕਹਿ ਲਓ, ਉਹ ਇਹ ਚਾਹ ਰਹੇ ਨੇ ਕਿ ਯੂਕਰੇਨ ਜਿਹੜਾ ਹੈ ਨੇਟੋ ਦਾ ਹਿੱਸਾ ਬਣ ਜਾਏ। ਐਟਲੀਸਟ ਰਸ਼ੀਆ ਵੱਲੋਂ ਇਹ ਥੋੜਾ ਡਰ ਜ਼ਾਹਿਰ ਕੀਤਾ ਜਾ ਰਿਹਾ ਕਿ ਇਹ ਯੂਕਰੇਨ ਜਿਹੜਾ ਹੌਲੀ ਹੌਲੀ ਨੇਟੋ ਦਾ ਹਿੱਸਾ ਬਣ ਜਾਏਗਾ। ਪਹਿਲਾਂ ਇਹ ਸਾਡੀ ਕੰਟਰੀ ਦਾ ਹਿੱਸਾ ਸੀ। ਜਦੋਂ ਨੇਟੋ ਦਾ ਹਿੱਸਾ ਬਣ ਜਾਏਗਾ ਤੇ ਫਿਰ ਉਹਦੇ 'ਚ ਪ੍ਰੋਬਲਮ ਇਹ ਆਉਂਦੀ ਹੈ ਕਿ ਅਗਰ ਕੋਈ ਵੀ ਕੰਟਰੀ ਇੰਕਲੂਡਿੰਗ ਰਸ਼ੀਆ ਅਗਰ ਉਹ ਯੂਕਰੇਨ ਤੇ ਹਮਲਾ ਕਰਦਾ ਤੇ ਉਹਨੂੰ ਨੇਟੋ ਤੇ ਹਮਲਾ ਸਮਝਿਆ ਜਾਏਗਾ। ਉਹ ਨੇਟੋ ਕੰਟਰੀ ਦਾ ਮਤਲਬ ਹੈ ਕਿ ਸਾਰਾ ਯੂਰਪ, ਯੂਨਾਈਟਿਡ ਸਟੇਟਸ, ਉਹ ਸਾਰੇ ਉਹਦੇ ਅਗੇਂਸਟ ਆਏ ਖੜੇ, ਉਸ ਕੰਟਰੀ ਦੇ ਅਗੇਂਸਟ ਆਏ ਖੜੇ ਜਾਣਗੇ। ਹੁਣ ਰਸ਼ੀਆ ਇਹ ਕਹਿੰਦਾ ਵੀ ਦੇਖੋ ਇੱਕ ਸਾਡੀ ਕੰਟਰੀ ਦਾ ਹਿੱਸਾ ਸੀ, ਸਾਡੀ ਸਿਕਿਉਰਿਟੀ ਦਾ ਮਸਲਾ ਹੈ ਤੇ ਇਹਨੂੰ ਤੁਸੀਂ ਸਾਨੂੰ ਲੀਗਲ ਗਾਰੰਟੀ ਦਿਓ ਕਿ ਯੂਕਰੇਨ ਜਿਹੜਾ ਹੈ ਇਹ ਨੇਟੋ ਦਾ ਹਿੱਸਾ ਨਹੀਂ ਬਣੇਗਾ। ਹੁਣ ਉਹ ਜਿਹੜੇ ਨੇਟੋ ਕੰਟਰੀਜ਼ ਨੇ, ਚਾਹੇ ਫਰਾਂਸ ਹੈ, ਜਰਮਨੀ ਹੈ, ਪਲੱਸ ਤੁਹਾਡਾ ਅਮਰੀਕਾ ਹੈ, ਉਹ ਇਹ ਗਾਰੰਟੀ ਦੇਣ ਨੂੰ, ਇਹਨੂੰ ਕੋਲ ਬੜੀ ਕਲੀਅਰ ਗਾਰੰਟੀ ਦੇਣ ਨੂੰ ਤਿਆਰ ਨਹੀਂ ਹੈਗੇ। ਗੋਲਮੋਲ ਜੀ ਗੱਲ ਕਰ ਰਹੇ ਰਸ਼ੀਆ ਨਾਲ, ਤੇ ਰਸ਼ੀਆ ਨੇ ਫਿਰ ਹੁਣ ਨਾਲ ਬਿਲਕੁਲ ਉਹਨਾਂ ਦੇ ਕੰਟਰੀ ਉੱਤੇ ਇੱਕ ਬੈਲਾਰੂਸ ਹੈ ਜਿਹੜੀ ਕਿ ਪ੍ਰੋਸ ਰਸ਼ੀਅਨ ਹੈ, ਉੱਥੇ ਤੇ ਆਪਣੀ ਕੰਟਰੀ 'ਚ ਉੱਥੇ ਵਾਰ ਐਕਸਰਸਾਈਜ਼ਸ ਬਾਰਡਰ ਤੇ ਕਰ ਰਹੇ ਨੇ। ਤੇ ਅੰਦੇਸ਼ਾ ਇਹ ਲਾ ਜਾ ਰਿਹਾ ਕਿ ਹੁਣ ਉੱਥੇ ਇੰਨੀ ਫੋਰਸਿਸ ਰਸ਼ੀਆ ਦੀ ਜਮ੍ਹਾਂ ਹੋ ਗਈਆਂ ਨੇ ਕਿ ਕਿਸੇ ਵੇਲੇ ਵੀ ਉੱਥੇ ਅਟੈਕ ਹੋ ਸਕਦਾ। ਦੂਸਰੀ ਗੱਲ ਉੱਥੇ ਧਿਆਨ ਰੱਖਣ ਵਾਲੀ ਇਹ ਹੈ ਕਿ ਯੂਕਰੇਨ ਦੀ ਜਿਹੜੀ 20% ਪਾਪੂਲੇਸ਼ਨ ਹੈ, ਰਫਲੀ 80 ਚੋਂ 20% ਦੇ ਕਰੀਬ ਪਾਪੂਲੇਸ਼ਨ ਜਿਹੜੀ ਉਹ ਰਸ਼ੀਅਨ ਹੈ, ਤੇ ਉਹ ਬਲਕਿ ਉਹ ਸਪੋਰਟ ਕਰਦੇ ਆ ਕਿ ਰਸ਼ੀਆ ਦਾ ਰਾਜ ਦੁਬਾਰਾ ਯੂਕਰੇਨ 'ਚ ਆ ਜਾਏ। ਤੇ ਰਸ਼ੀਆ ਦਾ ਦੇਖੋ ਹੁਣ ਸਟਾਂਸ ਉਹਨਾਂ ਨੇ ਇਹ ਲਿਆ ਕਿ ਜਾਂ ਤਾਂ ਸਾਨੂੰ ਲੀਗਲ ਗਾਰੰਟੀਜ਼ ਬਿਲਕੁਲ ਦੇ ਦਿਓ ਕਿ ਨੇਟੋ ਦਾ ਹਿੱਸਾ ਨਹੀਂ ਬਣਨਗੇ, ਨਹੀਂ ਤੇ ਫਿਰ ਐਵਰੀਥਿੰਗ ਇਜ਼ ਔਨ ਦਾ ਟੇਬਲ ਇਨਕਲੂਡਿੰਗ ਫੁੱਲ ਵਾਰਫੇਅਰ। ਤੇ ਇਹ ਹੁਣ ਜਿਹੜੀ ਯੂਨਾਈਟਿਡ ਸਟੇਟਸ ਹੈ ਉਹਨਾਂ ਵੱਲੋਂ, ਇਹ ਜਿਹੜੀਆਂ ਇੰਟੈਲੀਜੈਂਸ ਏਜੰਸੀਜ਼ ਨੇ ਉਹਨਾਂ ਵੱਲੋਂ ਖਬਰ ਆਈ ਹੈ ਕਿ ਰਸ਼ੀਆ ਕਿਸੇ ਵੇਲੇ ਵੀ देयर फोर्सेस कैन मूव इनटू यूक्रेन ਤੇ ਹਮਲਾ ਕਰ ਸਕਦੇ ਨੇ। ਤੇ ਉਹਨਾਂ ਨੇ ਬੜੀ ਕਲੀਅਰ ਇੰਡੀਕੇਸ਼ਨ ਆਪਣੇ ਸਿਟੀਜ਼ਨਸ ਨੂੰ, ਕੈਨੇਡਾ ਨੇ, ਅਮਰੀਕਾ ਨੇ, ਫਰਾਂਸ ਨੇ, ਈਵਨ ਇੰਡੀਆ ਨੇ ਵੀ ਦਿੱਤੀ ਹੈ ਕਿ ਆਪਣੇ ਜਿਹੜੇ ਆਪਣੀ ਕੰਟਰੀਜ਼ ਨੂੰ ਵਾਪਸ ਆ ਜਾਓ। ਆਸਟ੍ਰੇਲੀਆ ਵਾਲਿਆਂ ਨੂੰ ਕਿਹਾ ਕਿ ਤੁਸੀਂ ਆਸਟ੍ਰੇਲੀਆ ਵੱਲ ਐਸ ਸੂਨ ਐਸ ਪੋਸੀਬਲ। ਕੱਲ ਪਰਸੋਂ ਹੀ ਸਕਾਟ ਮੋਰਿਸਨ ਜੀ ਦੀ ਸਟੇਟਮੈਂਟ ਸੀ ਕਿ ਜਿੰਨੇ ਵੀ ਆਸਟ੍ਰੇਲੀਅਨ ਹੈ ਉੱਥੇ ਹੈਗੇ ਨੇ, ਕਿਉਂਕਿ ਟੂਰਿਸਟ ਨੇ, ਕੁਝ ਯੂਕਰੇਨੀਅਨ ਨੇ, ਆਸਟ੍ਰੇਲੀਅਨ ਡੂਅਲ ਪਾਸਪੋਰਟ ਹੋਲਡਰ ਹੁੰਦੇ ਨੇ ਜਿਹੜੇ ਯੂਕਰੇਨੀਅਨ ਨੇ, ਆਸਟ੍ਰੇਲੀਆ ਦੇ ਸਿਟੀਜ਼ਨ ਨੇ, ਉਹਨਾਂ ਨੂੰ ਵੀ ਇੰਸਟਰਕਸ਼ਨ ਦਿੱਤੀ ਗਈ ਹੈ ਵੀ ਤੁਸੀਂ ਜਲਦੀ ਤੋਂ ਜਲਦੀ ਉੱਥੋਂ ਨਿਕਲ ਆਓ। ਇਸ ਤਰ੍ਹਾਂ ਲੱਗ ਰਿਹਾ ਕਿ ਹੁਣ ਲੜਾਈ ਜਿਹੜੀ ਹੈ, ਵਾਰ ਇਜ਼ ਆਲਮੋਸਟ ਇਮੀਨੈਂਟ। ਤੇ ਮੰਦਭਾਗਾ ਹੈ ਜੀ, ਇਹਨਾਂ ਨੂੰ ਗੱਲਬਾਤ ਨਾਲ ਸੁਲਝਾਉਣਾ ਚਾਹੀਦਾ, ਪਰ ਜਿਹੜੀ ਇੰਟਰਨੈਸ਼ਨਲ ਡਿਪਲੋਮੇਸੀ ਹੈ, ਇਟ ਪਲੇਜ਼ ਇਟਸ ਓਨ ਪਾਰਟ, ਓਨ ਪੇਸ। ਤੇ ਕੀ ਹੋਏਗਾ ਇਹ ਹੁਣ ਅੱਗੇ ਟਾਈਮ ਆਉਣੇ ਵਾਲਾ ਦੱਸੇਗਾ ਜੀ। ਉਮੀਦ ਕਰਦੇ ਹਾਂ ਕਿ ਲੜਾਈ ਨਹੀਂ ਹੋਏਗੀ, ਸਮਝੌਤਾ ਹੋ ਜਾਏਗਾ ਜੀ।
ਗੱਲ ਕਰਦੇ ਹਾਂ ਜੀ ਇੰਡੀਆ ਦੇ ਸੂਬੇ ਪੰਜਾਬ ਦੀ, ਤੇ ਪੰਜਾਬ ਦੇ ਵਿੱਚ ਛਾਇਆ ਹੋਇਆ ਜੀ ਚੋਣਾਂ ਦਾ ਮਾਹੌਲ। ਸੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਜਾ ਰਹੇ ਨੇ ਜੀ ਜਲੰਧਰ ਰੈਲੀ ਦੇ ਵਿੱਚ। ਪਹਿਲਾਂ ਵੀ ਗਏ ਆ ਤਾਂ ਪਰ ਪਿੱਛੇ ਜੇ ਉਹਨਾਂ ਦਾ ਐਕਸਪੀਰੀਅੰਸ, ਜਿਵੇਂ ਕਿ ਉਹਨਾਂ ਨੇ ਮੀਡੀਆ ਰਿਪੋਰਟਾਂ ਦੇ ਵਿੱਚ ਦਰਸਾਇਆ ਕਿ ਮੀਡੀਆ ਰਿਪੋਰਟਾਂ ਦੇ ਵਿੱਚ ਦੱਸਿਆ ਉਹਨਾਂ ਨੇ ਕਿਹਾ ਕਿ ਸਾਡਾ ਜਿਹੜਾ ਐਕਸਪੀਰੀਅੰਸ ਆ ਜ਼ਿਆਦਾ ਚੰਗਾ ਨਹੀਂ ਰਿਹਾ, ਟ੍ਰੈਫਿਕ ਜੈਮ ਹੋਇਆ, ਉੱਥੇ ਉਹਨਾਂ ਨੂੰ ਜਾਨ ਦਾ ਵੀ ਖਤਰਾ ਹੋ ਰਿਹਾ ਸੀ। ਸੋ ਹੁਣ ਕੁਝ ਸਮੇਂ ਬਾਅਦ ਹੀ ਉਹਨਾਂ ਨੇ ਫਿਰ ਪਲਾਨ ਬਣਾਇਆ ਜੀ ਜਲੰਧਰ ਰੈਲੀ ਵਿੱਚ ਜਾਣ ਦਾ। ਲੋਕਾਂ ਦੀਆਂ, ਭਾਜਪਾ ਨਾਲ ਖਾਸ ਕਰਕੇ ਜੁੜੇ ਵਰਕਰਾਂ ਦੀਆਂ, ਸਾਰਿਆਂ ਦੀਆਂ ਕੋਸ਼ਿਸ਼ਾਂ ਜੀ ਕਿ ਇਸ ਵਾਰ ਰੈਲੀ ਨੂੰ ਸਕਸੈਸਫੁਲ ਬਣਾਇਆ ਜਾਵੇ। ਦੱਸਿਆ ਜਾ ਰਿਹਾ ਕਿ ਫੈਕਟਰੀ ਦੇ ਵਿੱਚ ਕੰਮ ਕਰ ਰਹੇ ਮਜ਼ਦੂਰਾਂ ਨੂੰ ਉੱਥੇ ਭੀੜ ਦਾ ਹਿੱਸਾ ਬਣਾਇਆ ਜਾ ਰਿਹਾ ਤਾਂ ਕਿ ਜਿਹੜੀ ਲੋਕਾਂ ਦੀ ਭੀੜ ਆ ਉੱਥੇ ਜਮ੍ਹਾਂ ਹੋਵੇ ਤੇ ਜਿਹੜੀ ਰੈਲੀ ਆ ਉਹ ਭਰੀ ਭਰੀ ਲੱਗੇ ਸਾਰਿਆਂ ਨੂੰ। ਤੇ ਨਾਲ ਹੀ ਦੱਸ ਦਈਏ ਕਿ ਪ੍ਰਿਯੰਕਾ ਗਾਂਧੀ ਵੀ ਕੱਲ ਜਾ ਕੇ ਆਏ ਜੀ। ਹਰ ਇੱਕ ਪਾਰਟੀ ਆਪਣੀ ਆਪਣੀ ਪਾਰਟੀ ਦਾ ਚੋਣ ਪ੍ਰਚਾਰ ਕਰ ਰਹੀ ਹੈ। ਅਮਿਤ ਸ਼ਾਹ ਜੀ ਵੀ ਜਾ ਕੇ ਆ ਰਹੇ ਨੇ, ਜਾ ਕੇ ਆਏ ਨੇ ਲੁਧਿਆਣੇ ਦੇ ਵਿੱਚ। ਉਹਨਾਂ ਨੇ ਕਿਹਾ ਕਿ ਕਿਸਾਨਾਂ ਨੂੰ ਅਸੀਂ ਸਾਰੇ ਕਰਜ਼ੇ ਮਾਫ ਕਰ ਦਾਂਗੇ। ਸੋ ਆਪਣੇ ਆਪਣੇ ਸ਼ਬਦ ਬਾਗ ਦਿਖਾ ਰਹੇ ਹਾਂ ਜੀ। ਤੇ ਪ੍ਰਧਾਨ ਮੰਤਰੀ ਦੀ ਅੱਜ ਰੈਲੀ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ ਜੀ, ਇਲੈਕਸ਼ਨ ਦਾ ਟਾਈਮ ਹੈ ਤੇ ਹਰ ਕਿਸੇ ਨੂੰ ਹੱਕ ਹੈ ਆਪਣਾ ਪ੍ਰਚਾਰ ਕਰੇ, ਜਾਏ ਉੱਥੇ। ਇਲੈਕਸ਼ਨ ਜਿਹੜਾ ਕੋਡ ਆਫ ਕੰਡਕਟ ਹੈ ਉਹ ਲੱਗ ਚੁੱਕਾ ਹੈ ਇਸ ਵੇਲੇ, ਤੇ ਜਿਹੜੀ ਸਾਰੀ ਪੁਲਿਸ ਹੈ, ਸਿਕਿਉਰਿਟੀ ਅਰੇਂਜਮੈਂਟਸ ਨੇ, ਉਹ ਹੁਣ ਗਵਰਨਮੈਂਟ ਦੇ ਹੱਥ, ਲੋਕਲ ਗਵਰਨਮੈਂਟ ਜਿਹੜੀ ਚੰਨੀ ਸਰਕਾਰ ਹੈ ਉਹਦੇ ਹੱਥ 'ਚ ਨਹੀਂ ਹੈਗੇ। ਉਹ ਜਿਹੜਾ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਹੈ ਉਹਦੀ ਐਡਮਿਨਿਸਟ੍ਰੇਸ਼ਨ ਦੇ ਅੰਡਰ ਨੇ। ਤੇ ਸਿਕਿਉਰਿਟੀ ਦੀ ਕੋਈ ਸਮੱਸਿਆ ਐਟਲੀਸਟ ਹੁਣ ਪ੍ਰਾਈਮ ਮਿਨਿਸਟਰ ਨੂੰ ਨਹੀਂ ਹੋਣੀ ਚਾਹੀਦੀ, ਜਾਂ ਕੋਈ ਬਹਾਨਾ ਇਸ ਤਰ੍ਹਾਂ ਦਾ ਨਹੀਂ ਹੋਣਾ ਚਾਹੀਦਾ। ਪਿਛਲੀ ਦਫਾ ਜਦੋਂ ਉਹ ਇਲੈਕਸ਼ਨ ਤੇ ਗਏ ਨੇ ਤੇ ਕਿਹਾ ਗਿਆ ਸੀ ਕਿ ਉਹਨਾਂ ਦੀ ਸਿਕਿਉਰਿਟੀ ਨੂੰ ਥੋੜਾ ਖਤਰਾ ਪੈਦਾ ਹੋ ਗਿਆ ਸੀ। ਕੁਛ ਹੱਦ ਤੱਕ ਠੀਕ ਵੀ ਸੀ, ਲੇਕਿਨ ਜਿੰਨਾ ਉਹਦਾ ਵੱਡਾ ਵਧਾ ਚੜਾ ਕੇ ਉਹਨੂੰ ਦੱਸਿਆ ਗਿਆ ਉਹਨਾਂ ਉਹ ਨਹੀਂ ਸੀ। ਜ਼ਿਆਦਾ ਉਹਨਾਂ ਨੇ ਬਹਾਨਾ ਸ਼ਾਇਦ ਇਸ ਕਰਕੇ ਬਣਾਇਆ ਕਿ ਉਹਨਾਂ ਦੀ ਜਿਹੜੀ ਰੈਲੀ ਸੀ ਉਹਦੇ 'ਚ ਕੋਈ ਖਾਸ ਬੰਦੇ ਇਕੱਠੇ ਨਹੀਂ ਹੋਏ ਸੀ ਪਿਛਲੀ ਦਫਾ। ਤੇ ਇੱਕ ਉਹਨਾਂ ਨੂੰ ਥੋੜਾ ਜਿਹਾ ਬਹਾਨਾ ਵੀ ਮਿਲ ਗਿਆ, ਚਲੋ ਜੀ ਕਿਸਾਨਾਂ ਨੇ ਸੜਕ ਰੋਕੀ ਹੈ ਤੇ ਅਸੀਂ ਨਹੀਂ ਜਾਣਾ ਚਾਹੁੰਦੇ, ਹੁਣ ਅਸੀਂ ਜਾਨ ਬਚਾ ਕੇ ਆ ਗਏ ਹਾਂ। ਤੇ ਹੋਰ ਵੀ ਇਸ ਤਰ੍ਹਾਂ ਦੀਆਂ ਸਟੇਟਮੈਂਟਾਂ ਉਹਨਾਂ ਵੱਲੋਂ ਆਈਆਂ ਸੀ ਜਿਹੜੀਆਂ ਕਿ ਥੋੜ੍ਹੀਆਂ ਅਨਫੋਰਚੂਨੇਟ ਨੇ। ਬਟ ਚਲੋ ਇਸ ਵੇਲੇ ਇਸ ਤਰ੍ਹਾਂ ਦਾ ਕੋਈ ਬਹਾਨਾ ਨਹੀਂ ਹੈਗਾ। ਸਾਰੀ ਜਿਹੜੀ ਮਸ਼ੀਨਰੀ ਹੈ ਉਹਨਾਂ ਨੇ, ਸਟੇਟ ਦੀ ਮਸ਼ੀਨਰੀ ਕਹਿ ਲਓ, ਪੁਲਿਸ ਮਸ਼ੀਨਰੀ ਕਹਿ ਲਓ, ਉਹ ਉਹਨਾਂ ਨੇ ਉੱਥੇ ਬੰਦੇ ਇਕੱਠੇ ਕਰਨ ਵਾਸਤੇ ਲਾਈ ਹੈ ਕਿ ਉਹ ਪੰਡਾਲ ਜਿਹੜਾ ਜਿੱਥੇ ਉਹ ਕਰ ਰਹੇ ਨੇ ਉਹ ਥੋੜਾ ਭਰਿਆ ਲੱਗੇ। ਦੇਖੋ, ਇਲੈਕਸ਼ਨ ਟਾਈਮ ਦੇ ਵਾਅਦੇ ਜਿਹੜੇ ਨੇ ਨਾ ਜੀ, ਇਹ ਕਾਫੀ, ਜਿਹੜਾ ਖਾਸ ਕਰਕੇ ਬੀਜੇਪੀ ਦੇ ਵਾਅਦੇ ਨੇ ਉਹਨਾਂ ਤੋਂ ਕਾਫੀ ਮਨ ਖੱਟਾ ਹੈ ਪਿਛਲੀ ਦਫਾ ਤੋਂ ਲੋਕਾਂ ਦਾ। ਜਦੋਂ ਪਿਛਲੀ ਦਫਾ ਇਹਨਾਂ ਨੇ ਕਿਹਾ ਸੀ ਕਿ 15 ਲੱਖ 20 ਲੱਖ ਹਰ ਕਿਸੇ ਦੇ ਖਾਤੇ 'ਚ ਪਹੁੰਚਣਗੇ, ਤੇ ਬਾਅਦ 'ਚੋਂ ਇਹ ਕਹਿ ਦਿੱਤਾ ਸੀ ਕਿ ਇਹ ਚੁਣਾਵੀ ਜੁਮਲਾ ਹੈ। ਤੇ ਇਹ ਹੁਣ ਕਹਿ ਰਹੇ ਨੇ ਵੀ ਤੁਹਾਡਾ ਕਰਜ਼ਾ ਮਾਫ ਕਰ ਦਿਆਂਗੇ, ਤੁਹਾਨੂੰ ਇਹ ਸਹੂਲਤਾਂ ਦੇ ਦਿਆਂਗੇ, ਉਹ ਕਰ ਦਿਆਂਗੇ, ਇੰਨਾ ਫੰਡ ਤੁਹਾਨੂੰ ਦੇ ਦਿਆਂਗੇ। ਹੁਣ ਐਂਡ 'ਚ ਅਗਰ ਬਾਅਦ 'ਚੋਂ ਜਾ ਕੇ ਇਹਨਾਂ ਨੇ ਇਹੀ ਕਹਿਣਾ ਕਿ ਵੀ ਇਹ ਚੁਣਾਵੀ ਜੁਮਲਾ ਹੈ, ਤੇ ਫਿਰ ਇਹਦੇ ਤੇ ਕੋਈ ਯਕੀਨ ਕਿਸੇ ਨੇ ਕਰਨਾ ਨਹੀਂ। ਤੇ ਬਾਕੀ ਉਹਨਾਂ ਦਾ ਹੱਕ ਹੈ ਜੀ ਆਉਣ। ਦੇਖੋ ਅੱਜ ਕਿਸ ਤਰ੍ਹਾਂ ਉਹਨਾਂ ਦੀ ਰੈਲੀ ਜਾਂਦੀ ਹੈ। ਮੈਂ ਸਮਝਦਾ ਕਿ ਸਾਰੀ ਮਸ਼ੀਨਰੀ ਉਹਨਾਂ ਨੇ ਲਾਈ ਹੋਣੀ ਹੈ ਆਪਣੀ ਜਿਹੜੀ ਸਟੇਟ ਦੀ ਹੈ, ਕਿ ਉੱਥੇ ਬੰਦੇ ਇਕੱਠੇ ਕਰਕੇ ਥੋੜ੍ਹੇ ਲੋਕੀ ਉੱਥੇ ਦਿਖਣ। ਲੇਕਿਨ ਲੋਕਾਂ ਨੂੰ ਇਸ ਵੇਲੇ ਯਕੀਨ ਪੋਲੀਟੀਕਲ ਪਾਰਟੀਜ਼ ਤੇ ਨਹੀਂ ਹੈ, ਖਾਸ ਕਰਕੇ ਬੀਜੇਪੀ ਤੇ। ਉਹਨਾਂ ਦਾ ਜਿਹੜਾ ਪਿਛਲਾ ਉਹਨਾਂ ਨੇ ਇੱਕਦਮ ਯੂ ਟਰਨ ਲਿਆ ਸੀ, ਪਹਿਲਾਂ ਤੇ ਬੜੇ ਵੱਡੇ ਸਬਕ ਦਿਖਾਏ ਤੇ ਬਾਅਦ 'ਚੋਂ ਕਹਿੰਦੇ ਜੀ ਹੁਣ ਇਹ ਚੁਣਾਵੀ ਜੁਮਲੇ ਨੇ। ਤੇ ਇਟ ਇਜ਼ ਕੁਆਇਟ ਪੋਸੀਬਲ ਕਿ ਅੱਜ ਦੀ ਰੈਲੀ ਵੀ ਸਾਰੇ ਚੁਣਾਵੀ ਜੁਮਲਿਆਂ 'ਚ ਹੀ ਖਤਮ ਕਰ ਦੇਣ ਜੀ। ਤੇ ਲੋਕਾਂ ਨੂੰ ਯਕੀਨ ਨਹੀਂ ਹੈ। ਪਰ ਐਨੀਵੇ ਦੇਖੋ ਕਿਸ ਤਰ੍ਹਾਂ ਮਸਲਾ ਹੱਲ ਹੁੰਦਾ, ਕਿਸ ਤਰ੍ਹਾਂ ਇਹ ਆਉਂਦੀ ਰੈਲੀ ਚੱਲਦੀ ਹੈ ਜੀ। ਗੱਲ ਕਰਦੇ ਹਾਂ ਜੀ ਭਾਰਤ ਦੇ ਵਿੱਚ ਉੱਤਰਾਖੰਡ ਤੇ ਗੋਆ ਦੀ। ਉੱਥੇ ਵੀ ਅੱਜ ਚੁਣਾਵੀ ਮਾਹੌਲ ਬਣਿਆ ਹੋਇਆ ਜੀ। ਅੱਜ ਚੋਣਾਂ ਹੋ ਰਹੀਆਂ ਨੇ, ਕਿਸ ਤਰ੍ਹਾਂ ਦੇ ਰੁਝਾਨ ਦੇਖਦੇ ਹੋ ਉੱਥੇ? ਦੇਖੋ ਜੀ, ਦੋਨੋਂ ਜਗ੍ਹਾ ਬੀਜੇਪੀ ਦੀ ਸਰਕਾਰ ਹੈਗੀ ਹੈ ਇਸ ਵੇਲੇ। ਉੱਤਰਾਖੰਡ 'ਚ ਤੇ ਮੈਜੋਰਿਟੀ ਬੀਜੇਪੀ ਦੀ ਸਰਕਾਰ ਹੈ। ਉੱਥੇ ਟੋਟਲ 70 ਅਸੈਂਬਲੀ ਸੀਟਾਂ ਨੇ, ਤੇ ਉਹਦੇ 'ਚੋਂ 70 'ਚੋਂ 57 ਜਿਹੜੀਆਂ ਨੇ ਉਹ ਬੀਜੇਪੀ ਕੋਲ ਨੇ ਇਸ ਵੇਲੇ। ਪਰ ਜਿਹੜੇ ਐਨਾਲਿਸਟ ਆ ਰਿਹਾ ਹੈ, ਸਾਰੇ ਹੋਰ ਓਪੀਨੀਅਨ ਪੋਲਸ ਆ ਰਹੇ ਨੇ, ਉਹਨਾਂ ਦੇ ਹਿਸਾਬ ਨਾਲ ਇਹ ਲੱਗ ਰਿਹਾ ਵੀ 70 ਸੀਟਾਂ ਤੇ ਬੀਜੇਪੀ ਨੂੰ ਨਹੀਂ ਮਿਲਦੀਆਂ। ਸਰਕਾਰ ਸ਼ਾਇਦ ਇੱਕ ਰਿਡਿਊਸਡ ਮੈਜੋਰਿਟੀ ਨਾਲ ਬਣਾ ਲੈਣ, 35-40 ਸੀਟਾਂ ਲੈ ਕੇ। ਬਾਕੀ ਬੀਜੇਪੀ ਦੇ ਬਾਰੇ ਇਹ ਵੀ ਕਾਫੀ ਮਸ਼ਹੂਰ ਹੈ ਕਿ ਅਗਰ ਉਹ ਮਾਈਨੋਰਿਟੀ 'ਚ ਵੀ ਆ ਜਾਣ ਤੇ ਸੀਟਾਂ ਨੂੰ ਜੋੜ ਤੋੜ ਕੇ MP ਖਰੀਦ ਕੇ ਬਣਾ ਲੈਂਦੀਆਂ ਨੇ। ਤੇ ਇਹ ਓਪੀਨੀਅਨ ਪੋਲ ਕਿੰਨੇ ਕੁ ਸਹੀ ਸਾਬਿਤ ਹੁੰਦੇ ਨੇ। ਸੀਟਾਂ ਦੇ ਨੰਬਰ 'ਚ ਸ਼ਾਇਦ ਹੋ ਜਾਣ, ਲੇਕਿਨ ਫਾਈਨਲ ਜਦੋਂ ਸਰਕਾਰ ਬਣੇਗੀ ਉਦੋਂ ਪਤਾ ਲੱਗੇਗਾ ਵੀ ਕਿਹਦੀ ਸਰਕਾਰ ਬਣੀ ਹੈ। ਇਹਨਾਂ ਦੇ 10 ਵੀ ਬੰਦੇ ਆ ਗਏ ਤੇ ਸ਼ਾਇਦ ਇਹਨਾਂ ਨੇ ਬਾਕੀ ਖਰੀਦ ਕਰਕੇ ਤੋੜ ਛੋੜ ਕੇ ਇੱਧਰੋਂ ਆਪਣੀ ਸਰਕਾਰ ਬਣਾ ਲੈਣੀ ਹੈ। ਸੋ ਲੈਟਸ ਸੀ। ਇਸ ਤਰ੍ਹਾਂ ਹੀ ਗੋਆ 'ਚ ਵੀ ਪਿਛਲੀ ਦਫਾ ਇਹਨਾਂ ਦੀ ਮਾਈਨੋਰਿਟੀ 'ਚ ਸੀ, ਮੈਜੋਰਿਟੀ 'ਚ ਨਹੀਂ ਸੀ। ਲਾਰਜੈਸਟ ਜਿਹੜੀ ਗਰੁੱਪ ਸੀ ਉਹ ਕਾਂਗਰਸ ਦਾ ਸੀ, ਲੇਕਿਨ ਮਾਈਨੋਰਿਟੀ 'ਚ ਹੁਣ ਸੈਕਿੰਡ ਲਾਰਜੈਸਟ ਗਰੁੱਪ ਹੋਣ ਤੋਂ ਬਾਵਜੂਦ ਉੱਥੇ ਬੀਜੇਪੀ ਨੇ MP ਤੋੜ ਛੋੜ ਕੇ ਆਪਣੀ ਸਰਕਾਰ ਬਣਾ ਲਈ ਸੀ। ਤੇ ਐਤਕਾਂ ਦੇਖੋ ਲੱਗਦਾ ਹੈ ਕਿ ਬੀਜੇਪੀ ਦੀ ਸਰਕਾਰ ਉੱਥੇ ਨਹੀਂ ਬਣੇਗੀ। ਬਟ ਯੂ ਨੈਵਰ ਨੋ, ਇਹ ਜਿਹੜੀ ਸਰਕਾਰ ਹੈ ਬੜੀ ਮਾਹਰ ਹੈ ਇਲੈਕਸ਼ਨ ਹੋਣ ਤੋਂ ਬਾਅਦ, ਚਾਹੇ ਮਾਈਨੋਰਿਟੀ 'ਚ ਵੀ ਆਵੇ, ਲੇਕਿਨ MPਆਂ ਨੂੰ ਪੈਸੇ ਦੇ ਕੇ ਖਰੀਦ ਕੇ ਜੋੜ ਤੋੜ ਕਰਕੇ ਇਹ ਸਰਕਾਰ ਬਣਾ ਲੈਂਦੇ ਨੇ। ਤੇ ਇਹ ਰਿਜ਼ਲਟ ਤਾਂ 10 ਮਾਰਚ ਤੋਂ ਬਾਅਦ ਪਤਾ ਲੱਗੇਗਾ ਵੀ ਕਿਹਦੀ ਸਰਕਾਰ ਬਣੀ ਹੈ। ਬਟ ਹਾਲੇ ਜਿਹੜੀ ਹਵਾ ਹੈ ਉਹ ਬੀਜੇਪੀ ਦੇ ਅਗੇਂਸਟ ਹੀ ਲੱਗ ਰਹੀ ਹੈ ਇਸ ਵੇਲੇ ਦੋਨਾਂ
ਖੇਤਰਾਂ 'ਚ। ਜੀ ਥੈਂਕ ਯੂ ਸੋ ਮਚ ਨਾਗੀ ਜੀ ਸਾਰੀ ਜਾਣਕਾਰੀ ਦੇ ਲਈ ਜੀ। ਮਿਲਦੇ ਹਾਂ ਜੀ ਅਗਲੇ ਹਫਤੇ। ਧੰਨਵਾਦ ਤੁਹਾਡਾ। ਥੈਂਕ ਯੂ ਜੀ, ਥੈਂਕ ਯੂ। ਦਰਸ਼ਕੋ ਸਮਾਂ ਚੱਲਿਆ ਤੁਹਾਡੇ ਤੋਂ ਵੀ ਇਜਾਜ਼ਤ ਲੈਣ ਦਾ। ਨਵੇਂ ਤੇ ਤਾਜ਼ਾ ਖਬਰਾਂ ਲਈ ਦੇਖਦੇ ਰਹੋ ਇੰਡਸਟਰੀ ਆਸਟ੍ਰੇਲੀਆ। ਧੰਨਵਾਦ।